ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ ਕੈਂਸਸ ਤੋਂ ਇਹ ਜਿਹੜੀ ਖਬਰ ਆ ਰਹੀ ਆ। ਕਹਿੰਦੇ ਵੀ ਇੱਕ ਯੂਐਸ ਦੀ ਔਰਤ ਜਿਹੜੀ ਕਿ ਪਹਿਲਾਂ ਟੀਚਰ ਸੀਗੀ, ਕੈਂਸਸ ਦੇ ਵਿੱਚ ਬੱਚਿਆਂ ਦੀ ਮਾਂ ਵੀ ਆ, ਐਲਿਸਨ ਫਲੂਕ ਐਕਰਨ। ਇਸ ਨੇ ਜਿਹੜੀ ਆਈਸਿਲ ਕਰਕੇ ਜਿਹੜੀ ਆਈਸਿਸ ਦੇ ਨਾਲ ਹੀ ਸੰਬੰਧਿਤ ਜਿਹੜਾ ਯੂਨਿਟ ਸੀਗਾ ਉਸ ਦੀ ਜਿਹੜੀ ਔਰਤਾਂ ਵਾਲੀ ਯੂਨਿਟ ਆ ਉਸ ਨੂੰ ਲੀਡ ਕਰਦੀ ਸੀ। ਹੁਣ ਇਸ ਨੂੰ 20 ਸਾਲਾਂ ਦੀ ਸਜ਼ਾ ਸੁਣਾਈ ਗਈ ਹੈਗੀ ਆ। ਇਸ ਨੂੰ ਐਂਪਰੈਸ ਮਹਾਰਾਣੀ ਆਈਸਿਸ ਦੀ ਐਂਪਰੈਸ ਦੇ ਵਜੋਂ ਵੀ ਜਿਹੜਾ ਆ ਉਹ ਜਾਣਿਆ ਜਾਂਦਾ ਸੀਗਾ। ਤੇ ਇਹ ਜਿਹੜੀ ਇੱਕ ਆਈਸਿਸ ਦੀ ਬਟਾਲੀਅਨ ਆ ਸੀਰੀਆ ਦੇ ਵਿੱਚ ਜਿਹੜੀ ਸੀਗੀ ਉਸ ਵਿੱਚ ਇਸ ਨੂੰ ਉੱਥੇ ਕੰਮ ਕਰਦੀ ਰਹੀ ਆ ਤੇ ਇਹਨੇ ਆ ਕੇ ਬਾਅਦ ਦੇ ਵਿੱਚ ਆਪਣੀ ਜਿਹੜੇ ਟੈਰਰਿਜ਼ਮ ਦੇ ਜਿਹੜੇ ਚਾਰजेस ਆ ਉਸ ਦੇ ਲਈ ਗਿਲਟੀ ਪਲੀ ਕੀਤਾ ਸੀਗਾ ਵੀ ਦੋਸ਼ੀ ਆਪਣੇ ਆਪ ਨੂੰ ਜਿਹੜਾ ਇਸ 'ਚ ਮੰਨਿਆ ਸੀਗਾ। ਨਾਰਥ ਵਰਜੀਨੀਆ ਦੀ ਇੱਕ ਫੈਡਰਲ ਅਦਾਲਤ ਵਿੱਚ ਇਹ ਜਿਹੜੀ ਹੀਅਰਿੰਗ ਉਹ ਚੱਲ ਰਹੀ ਸੀ। ਇਸਨੇ ਕਹਿੰਦੇ ਲੰਮੀ ਚੌੜੀ ਸਪੀਚ ਭਾਸ਼ਣ ਵੀ ਜਿਹੜਾ ਆ ਉਹ ਅਦਾਲਤ ਦੇ ਵਿੱਚ ਜਿਹੜਾ ਉਹ ਦਿੱਤਾ, ਜਿਸ ਦੇ ਵਿੱਚ ਇਹਨੇ ਜ਼ਿੰਮੇਵਾਰੀ ਵੀ ਜਿਹੜੀ ਆ ਉਹ ਆਪਣੇ ਮੋਢਿਆਂ ਸਿਰ ਲਈ ਵੀ ਮੈਂ ਇਹ ਸਾਰੀਆਂ ਚੀਜ਼ਾਂ ਦੇ ਲਈ ਜ਼ਿੰਮੇਵਾਰ ਹਾਂ। ਪਰ ਕਹਿੰਦੀ ਵੀ ਬਹੁਤਾ ਸਮਾਂ ਇਸਨੇ ਆਪਣੇ ਕੰਡਕਟ ਨੂੰ ਰੈਸ਼ਨਲਾਈਜ਼ ਠੀਕ ਠਹਿਰਾਉਣ ਦੇ ਉੱਤੇ ਜਿਹੜਾ ਆ ਉਹ ਜਿਹੜਾ ਉਹ ਲਗਾਇਆ ਹੈਗਾ ਆ। ਸੋ ਆਈਸਿਸ ਦੀ ਇਹ ਮਹਾਰਾਣੀ ਫਲੂਕ ਐਕਰਨ ਹੁਣ 20 ਸਾਲ ਦੇ ਲਈ ਅੰਦਰ ਜਿਹੜੀ ਆ ਉਹ ਸਜ਼ਾ ਕੱਟੇਗੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ ਕੈਂਸਸ ਤੋਂ ਇਹ ਜਿਹੜੀ ਖਬਰ ਆ ਰਹੀ ਆ। ਕਹਿੰਦੇ ਵੀ ਇੱਕ ਯੂਐਸ ਦੀ ਔਰਤ ਜਿਹੜੀ ਕਿ ਪਹਿਲਾਂ ਟੀਚਰ ਸੀਗੀ, ਕੈਂਸਸ ਦੇ ਵਿੱਚ ਬੱਚਿਆਂ ਦੀ ਮਾਂ ਵੀ ਆ, ਐਲਿਸਨ ਫਲੂਕ ਐਕਰਨ। ਇਸ ਨੇ ਜਿਹੜੀ ਆਈਸਿਲ ਕਰਕੇ ਜਿਹੜੀ ਆਈਸਿਸ ਦੇ ਨਾਲ ਹੀ ਸੰਬੰਧਿਤ ਜਿਹੜਾ ਯੂਨਿਟ ਸੀਗਾ ਉਸ ਦੀ ਜਿਹੜੀ ਔਰਤਾਂ ਵਾਲੀ ਯੂਨਿਟ ਆ ਉਸ ਨੂੰ ਲੀਡ ਕਰਦੀ ਸੀ। ਹੁਣ ਇਸ ਨੂੰ 20 ਸਾਲਾਂ ਦੀ ਸਜ਼ਾ ਸੁਣਾਈ ਗਈ ਹੈਗੀ ਆ। ਇਸ ਨੂੰ ਐਂਪਰੈਸ ਮਹਾਰਾਣੀ ਆਈਸਿਸ ਦੀ ਐਂਪਰੈਸ ਦੇ ਵਜੋਂ ਵੀ ਜਿਹੜਾ ਆ ਉਹ ਜਾਣਿਆ ਜਾਂਦਾ ਸੀਗਾ। ਤੇ ਇਹ ਜਿਹੜੀ ਇੱਕ ਆਈਸਿਸ ਦੀ ਬਟਾਲੀਅਨ ਆ ਸੀਰੀਆ ਦੇ ਵਿੱਚ ਜਿਹੜੀ ਸੀਗੀ ਉਸ ਵਿੱਚ ਇਸ ਨੂੰ ਉੱਥੇ ਕੰਮ ਕਰਦੀ ਰਹੀ ਆ ਤੇ ਇਹਨੇ ਆ ਕੇ ਬਾਅਦ ਦੇ ਵਿੱਚ ਆਪਣੀ ਜਿਹੜੇ ਟੈਰਰਿਜ਼ਮ ਦੇ ਜਿਹੜੇ ਚਾਰजेस ਆ ਉਸ ਦੇ ਲਈ ਗਿਲਟੀ ਪਲੀ ਕੀਤਾ ਸੀਗਾ ਵੀ ਦੋਸ਼ੀ ਆਪਣੇ ਆਪ ਨੂੰ ਜਿਹੜਾ ਇਸ 'ਚ ਮੰਨਿਆ ਸੀਗਾ। ਨਾਰਥ ਵਰਜੀਨੀਆ ਦੀ ਇੱਕ ਫੈਡਰਲ ਅਦਾਲਤ ਵਿੱਚ ਇਹ ਜਿਹੜੀ ਹੀਅਰਿੰਗ ਉਹ ਚੱਲ ਰਹੀ ਸੀ। ਇਸਨੇ ਕਹਿੰਦੇ ਲੰਮੀ ਚੌੜੀ ਸਪੀਚ ਭਾਸ਼ਣ ਵੀ ਜਿਹੜਾ ਆ ਉਹ ਅਦਾਲਤ ਦੇ ਵਿੱਚ ਜਿਹੜਾ ਉਹ ਦਿੱਤਾ, ਜਿਸ ਦੇ ਵਿੱਚ ਇਹਨੇ ਜ਼ਿੰਮੇਵਾਰੀ ਵੀ ਜਿਹੜੀ ਆ ਉਹ ਆਪਣੇ ਮੋਢਿਆਂ ਸਿਰ ਲਈ ਵੀ ਮੈਂ ਇਹ ਸਾਰੀਆਂ ਚੀਜ਼ਾਂ ਦੇ ਲਈ ਜ਼ਿੰਮੇਵਾਰ ਹਾਂ। ਪਰ ਕਹਿੰਦੀ ਵੀ ਬਹੁਤਾ ਸਮਾਂ ਇਸਨੇ ਆਪਣੇ ਕੰਡਕਟ ਨੂੰ ਰੈਸ਼ਨਲਾਈਜ਼ ਠੀਕ ਠਹਿਰਾਉਣ ਦੇ ਉੱਤੇ ਜਿਹੜਾ ਆ ਉਹ ਜਿਹੜਾ ਉਹ ਲਗਾਇਆ ਹੈਗਾ ਆ। ਸੋ ਆਈਸਿਸ ਦੀ ਇਹ ਮਹਾਰਾਣੀ ਫਲੂਕ ਐਕਰਨ ਹੁਣ 20 ਸਾਲ ਦੇ ਲਈ ਅੰਦਰ ਜਿਹੜੀ ਆ ਉਹ ਸਜ਼ਾ ਕੱਟੇਗੀ। ਜੇ ਕੁੱਤਿਆਂ ਦੀ ਤਾਂ ਬਿੱਲੀਆਂ ਦੀ ਗੱਲ ਕਰਦੇ ਜਾਈਏ 230 ਦੇ ਕਰੀਬ ਕੈਟਸ ਤੇ ਡੌਗਸ ਨੂੰ ਕੈਲੀਫੋਰਨੀਆ ਦੇ ਇੱਕ ਸ਼ੈਲਟਰ ਦੇ ਵਿੱਚੋਂ ਇਨਹਿਊਮੇਨ ਕੰਡੀਸ਼ਨ ਦੇ ਅੰਡਰ ਲੱਭਿਆ ਗਿਆ ਹੈ। ਇਹ ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਸ਼ੈਲਟਰ ਆ, ਲਾਸ ਐਂਜਲਸ ਤੋਂ 60 ਮੀਲ ਦੂਰ ਛੋਟਾ ਜਿਹਾ ਪੇਂਡੂ ਟਾਊਨ ਆ ਲਲਾਨੋ। ਉੱਥੇ ਇੱਕ ਸ਼ੈਲਟਰ ਦੇ ਵਿੱਚ 230 ਕੈਟਸ ਤੇ ਡੌਗਸ ਰੱਖੇ ਹੋਏ ਸੀ। ਉਹਨਾਂ ਦੀ ਕੰਡੀਸ਼ਨ ਬਹੁਤ ਮਾੜੀ ਸੀ, ਐਲਏ ਕਾਉਂਟੀ ਦੇ ਡਿਪਾਰਟਮੈਂਟ ਆਫ ਐਨੀਮਲ ਕੇਅਰ ਤੇ ਕੰਟਰੋਲ ਨੇ ਦੱਸਿਆ ਹੈਗਾ। ਉਸ ਤੋਂ ਬਾਅਦ ਰੈਸਕਿਊ ਆਰਗੇਨਾਈਜੇਸ਼ਨਸ ਉੱਥੇ ਗਈਆਂ। ਉਹਨਾਂ ਨੇ ਸਸਪੈਕਟ ਕੀਤਾ ਸੀ ਵੀ ਇਹ ਜੋ ਲਿਮਿਟ ਆ ਜਿੰਨੇ ਜਾਨਵਰ ਰੱਖੇ ਜਾ ਸਕਦੇ ਉਹ ਤੋਂ ਕਿਤੇ ਵੱਧ ਸੀ ਤੇ ਉਹਨਾਂ ਦੀ ਕੋਈ ਵੀ ਮੈਡੀਕਲ ਕੇਅਰ ਜਾਂ ਹੋਰ ਜਿਹੜੀ ਕੇਅਰ ਹੁੰਦੀ ਆ ਉਹ ਨਹੀਂ ਕੀਤੀ ਜਾ ਰਹੀ ਸੀ। ਸੋ ਫਾਈਨਲੀ ਆਫੀਸਰਸ ਨੇ 195 ਦੇ ਕਰੀਬ ਜੋ ਬਿੱਲੀਆਂ ਤੇ 43 ਦੇ ਕਰੀਬ ਜੋ ਕੁੱਤੇ ਸੀਗੇ ਉਹਨਾਂ ਨੂੰ ਉੱਥੋਂ ਰਿਮੂਵ ਕਰ ਲਿਆ, ਜਦ ਕਿ 6 ਡੈਡ ਐਨੀਮਲਸ ਵੀ ਉੱਥੇ ਸੀਗੇ। ਉਹਨਾਂ ਨੂੰ ਵੱਖ-ਵੱਖ ਡਿਪਾਰਟਮੈਂਟਸ ਦੇ ਜੋ 7 ਕੇਅਰ ਸੈਂਟਰਸ ਹੈਗੇ ਆ ਲਾਸ ਐਂਜਲਸ ਕਾਉਂਟੀ ਦੇ ਵਿੱਚ ਉੱਥੇ ਰੱਖਿਆ ਗਿਆ ਆ। ਸੋ ਇਨਵੈਸਟੀਗੇਟਰਸ ਜੋ ਆ ਉਹ ਇਸ ਟਾਈਮ ਡਿਟਰਮਨ ਕਰ ਰਹੇ ਆ ਵੀ ਇਸ ਕੇਅਰ ਸੈਂਟਰ ਦੇ ਜੋ ਮਾਲਕ ਆ ਉਹਨਾਂ ਦੇ ਉੱਤੇ ਕ੍ਰਿਮੀਨਲ ਚਾਰजेस ਲਾਏ ਜਾਣ ਕਿ ਨਹੀਂ, ਤੇ ਜੇ ਲਾਏ ਜਾਣ ਉਹਦੇ ਲਈ ਉਹ ਕੇਸ ਤਿਆਰ ਕਰ ਰਹੇ ਹੈਗੇ ਆ। ਜੀ, ਜੀ।